अस्सलाम वालेकुम जी। टीवी तनवीर बुखारी राही मैं हाँ मसूद मल्ली आप सब ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਨਾਲ ਹੀ ਇਹ ਬੇਨਤੀ ਕਰਨੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਟੀਵੀ ਤਨਵੀਰ ਬੁਖਾਰੀ ਨੂੰ ਘੰਟੀ ਦਾ ਬਟਨ ਹੈ ਜਿਹੜਾ ਉਹਨੂੰ ਵੀ ਜ਼ਰੂਰ ਨੱਪਿਆ ਜੇ ਤਾਂ ਜੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓਜ਼ ਸਾਡੀਆਂ ਇਹ ਪੇਸ਼ ਕਰ ਰਹੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾ ਸਿਰਫ ਆਪ ਬਲਕਿ ਯਾਰਾਂ ਦੋਸਤਾਂ ਬੇਲੀਆਂ ਜਾਣਨ ਵਾਲਿਆਂ ਨੂੰ ਵੀ ਦੱਸੋ ਕਿ ਟੀਵੀ ਤਨਵੀਰ ਬੁਖਾਰੀ ਜ਼ਰੂਰ ਜੁਆਇਨ ਕਰਨ। ਚੈਨਲ ਹੈ ਸਾਡਾ ਟੀਵੀ ਤਨਵੀਰ ਬੁਖਾਰੀ ਜਿਹਦੇ ਰਾਹੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਪੇਸ਼ ਖਿਦਮਤ ਨੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓ ਆਓ ਰੱਜ ਉਹਨਾਂ ਦਾ ਨਜ਼ਾਰਾ ਲੈਨੇ ਆ। ਕਰੋਨਾ ਦੇ ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ। ਰਹਿਣ ਬਹਿਣ ਮਿਲਣ ਮਿਲਾਨ ਹਰ ਸ਼ੈ ਹੀ ਸਾਡੀ ਇੱਕ ਵਾਰੀ ਤੇ ਰੁਕ ਗਈ। ਮੇਰੇ ਦਿਲ 'ਚ ਗੱਲ ਆਈ ਕਿ ਹੁਣ ਜਾਂ ਮੁਸ਼ਾਇਰੇ ਹੋ ਰਹੇ ਨੇ ਨਾ ਲੋਕ ਇੱਕ ਦੂਜੇ ਨੂੰ ਮਿਲ ਰਹੇ ਨੇ ਤੇ ਕਿਸ ਤਰ੍ਹਾਂ ਮਾਂ ਬੋਲੀ ਦੇ ਲਈ ਜਿਹੜਾ ਸਿੱਖਿਆ ਬਾਬਾ ਜੀ ਕੋਲੋਂ ਗੱਲ ਤਨਵੀਰ ਬੁਖਾਰੀ ਸਾਹਿਬ ਕੋਲੋਂ ਕਿ ਮਾਂ ਬੋਲੀ ਦਾ ਹੱਕ ਅਦਾ ਕਰਨਾ ਹੈ। ਉਹ ਮੇਰੀ ਇੱਕ ਬੋਲੀ ਹੈ ਕਿ ਮਾਂ ਬੋਲੀ ਨੇ ਪਜ਼ੇਬਾਂ ਪਾਈਆਂ, ਮਾਂ ਬੋਲੀ ਨੇ ਪਜ਼ੇਬਾਂ ਪਾਈਆਂ ਤੇ ਦਿੱਲੀ ਤੱਕ ਹੂਕ ਬੋਲ ਗਈ। ਮੈਨੂੰ ਲੱਗਦਾ ਸੀ ਕਿ ਇਸ ਬੋਲੀ ਨੂੰ ਕੋਈ ਪਜ਼ੇਬਾਂ ਪਾਉਣੀਆਂ ਚਾਹੀਦੀਆਂ, ਕੋਈ ਨਵਾਂ ਤਰੀਕਾ ਲੱਭਣਾ ਚਾਹੀਦਾ ਤੇ ਮੈਂ ਪੰਜਾਬੀਕਾ ਦੇ ਨਾਂ ਤੇ ਇੱਕ ਅਦਾਰਾ ਬਣਾ ਲਿਆ ਜਿਹੜਾ ਆਨਲਾਈਨ ਪੰਜਾਬੀ ਦੇ ਪ੍ਰੋਗਰਾਮ ਕਰਦਾ ਸੀ ਪੰਜਾਬੀ ਲਈ। ਇਹ 2000 'ਚ ਮੈਂ ਸ਼ੁਰੂ ਕੀਤਾ ਸੀ ਔਰ ਜਿਹੜਾ ਪਹਿਲਾ ਮੈਂ ਮੁਸ਼ਾਇਰਾ ਕਰਾਇਆ ਆਨਲਾਈਨ ਉਹ 15,000 ਲੋਕਾਂ ਨੇ ਵੇਖ ਲਿਆ ਸੀ ਪਹਿਲੇ 2 ਮਹੀਨਿਆਂ 'ਚ। ਉਹ ਮੇਰੇ ਲਈ ਬੜਾ ਇਹ ਅਚਰਜ ਗੱਲ ਸੀ ਕਿ ਸ਼ਾਇਰ ਨੂੰ ਤੇ 10-20 ਬੰਦੇ ਹੀ ਬੜੇ ਹੁੰਦੇ ਨੇ ਔਰ ਬੜਾ ਵੱਡਾ ਵੀ ਕੋਈ ਮਜਮਾ ਹੋਵੇ ਤਾਂ 100-200 ਦਾ ਹੁੰਦਾ ਹੈ ਤੇ ਕਿਸੇ ਸ਼ਾਇਰ ਦਾ ਕਲਾਮ ਅਗਰ 15,000 ਬੰਦੇ ਸੁਣ ਲੈਣ ਤੇ ਉਹ ਉਹਦੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੁੰਦੀ ਏ, ਮਾਣਯੋਗ ਹੁੰਦੀ ਏ ਕਿ ਉਹਦੀ ਗੱਲ ਅੱਗੇ ਟੁਰ ਪਈ। ਫਿਰ ਮੈਨੂੰ ਮੌਕਾ ਮਿਲਿਆ ਉਹਦੇ ਤੇ ਕੁਛ ਦੁਨੀਆ ਭਰ 'ਚ ਬੈਠੇ ਪੰਜਾਬੀ ਲਿਖਣ ਵਾਲੇ ਬੋਲਣ ਵਾਲੇ ਲੋਕਾਂ ਦਾ ਇੰਟਰਵਿਊ ਕਰਨ ਦਾ, ਜਿਨ੍ਹਾਂ 'ਚ ਕੈਨੇਡਾ 'ਚ ਲੋਕ ਵਸਦੇ ਪਏ, ਯੂਕੇ 'ਚ, ਅਮਰੀਕਾ 'ਚ, ਹੋਰ ਦੁਨੀਆ 'ਚ। ਤੇ ਮੈਨੂੰ ਲੱਗਾ ਕਿ ਇਹ ਤੇ ਯਾਰ ਇੰਨਾ ਜਿਹੜਾ ਸੋਸ਼ਲ ਮੀਡੀਆ ਏਡੀ ਵੱਡੀ ਤਾਕਤ ਹੈ ਕਿ ਇਹਨੇ ਤੇ ਸਰਹੱਦਾਂ ਹੀ ਸਾਰੀਆਂ ਮਿਟਾ ਦਿੱਤੀਆਂ ਨੇ ਔਰ ਸਾਨੂੰ ਆਮਣੇ ਸਾਹਮਣੇ ਬਾ ਦਿੱਤਾ ਹੈ, ਖਾਸ ਤੌਰ ਤੇ ਪੰਜਾਬੀਆਂ ਨੂੰ। ਦੋਵੇਂ ਪੰਜਾਬ ਨਹੀਂ ਬਲਕਿ ਤਿੰਨੇ ਬਲਕਿ ਦੁਨੀਆ ਭਰ ਜਿੱਥੇ ਦੇ ਪੰਜਾਬੀ ਵਸਦੇ ਨੇ ਉਹ ਇਕੱਠੇ ਹੋ ਗਏ ਤੇ ਜਿਹੜਾ ਉਹਦਾ ਮੈਨੂੰ ਰਿਸਪੌਂਸ ਮਿਲਿਆ ਹਰ ਜਗ੍ਹਾ ਤੋਂ, ਲੋਕ ਉਸ ਗੱਲ ਨੂੰ ਵਡਿਆਦੇ ਸਨ ਔਰ ਨਵੀਂ ਪੀੜ੍ਹੀ ਤੱਕ ਵੀ ਬਹੁਤ ਜ਼ਿਆਦਾ ਲੋਕਾਂ ਨੇ ਉਹ ਪਸੰਦ ਕੀਤੇ ਪ੍ਰੋਗਰਾਮ ਮੁਸ਼ਾਇਰੇ। ਉਹ ਤੇ ਮੈਨੂੰ ਲੱਗਾ ਕਿ ਜਿਹੜੀ ਤਹਿਰੀਕ ਹੈ, ਜਿਹੜੀ ਮੇਰੀ ਆਵਾਜ਼ ਪੂਰੀ ਦੁਨੀਆ 'ਚ ਪਹੁੰਚ ਰਹੀ ਹੈ ਇਸ ਨਵੀਂ ਟੈਕਨੋਲੋਜੀ ਦੇ ਰਾਹੀਂ, ਤੇ ਇਹਨੂੰ ਮੈਂ ਆਪਣੇ ਮਾਂ ਬੋਲੀ ਦੀ ਇੱਕ ਤਹਿਰੀਕ ਬਣਾਵਾਂ ਤੇ ਪੰਜਾਬੀਕਾ ਦੇ ਨਾਂ ਤੋਂ ਕੁਝ ਦੋਸਤਾਂ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ। ਹਰ ਪੰਜਾਬੀ ਦੇ ਜਿਵੇਂ ਅਸੀਂ 21 ਫਰਵਰੀ ਨੂੰ ਜਿਹੜਾ ਮਾਂ ਬੋਲੀ ਦਿਹਾੜ ਹੈ, ਇਹ ਪੰਜਾਬੀ ਅਦਬੀ ਪ੍ਰਚਾਰ ਔਰ ਪੰਜਾਬੀ ਪ੍ਰਚਾਰ ਨਾਲ ਮਿਲ ਕੇ ਅਸੀਂ ਇਸਲਾਮਾਬਾਦ ਵਖਾਲਾ ਕੀਤਾ ਪ੍ਰੈਸ ਕਲੱਬ ਦੇ ਬਾਹਰ ਔਰ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬੀਕਾ ਨਾ ਸਿਰਫ ਆਨਲਾਈਨ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਬਲਕਿ ਜਿੱਥੇ ਜਿੱਥੇ ਜਾ ਕੇ ਵੀ ਹਿੱਸਾ ਪੈ ਸਕਦਾ ਉੱਥੇ ਜਾ ਕੇ ਵੀ ਵਖਾਲਾ ਕੀਤਾ ਜਾਏ ਔਰ ਨਾਲ ਖਲੋਤਾ ਜਾਵੇ। ਹੁਣ ਅਸੀਂ ਇਨਸ਼ਾਅੱਲਾ ਜਿਹੜਾ ਪੰਜਾਬੀ ਦਿਹਾੜ ਹੈ ਉਹ ਮਨਾਉਣ ਜਾ ਰਹੇ ਹਾਂ 14 ਤਰੀਕ ਨੂੰ ਆਪਣਾ ਇਸਲਾਮਾਬਾਦ ਉਹਦੇ 'ਚ ਜੋਇਲੈਂਡ 'ਚ ਪਿੰਡੀ। ਤੇ ਇਸੇ ਤਰ੍ਹਾਂ ਪੂਰੀ ਦੁਨੀਆ 'ਚ ਪੰਜਾਬੀ ਦੇ ਬੋਲਣ ਵਾਲਿਆਂ ਨੂੰ ਲਿਖਣ ਵਾਲਿਆਂ ਨੂੰ ਜਿਹੜੀਆਂ ਔਕੜਾਂ ਨੇ ਮਾਂ ਬੋਲੀ ਨੂੰ ਆਮ ਲੋਕਾਈ ਤੱਕ ਪਹੁੰਚਾਉਣ ਲਈ ਜਾਂ ਅਗਲੀ ਨਸਲਾਂ ਤੱਕ ਇਹਨੂੰ ਪੜ੍ਹਾਉਣ ਲਈ, ਉਹਨਾਂ ਔਕੜਾਂ ਨੂੰ ਦੂਰ ਕਰਦੇ ਰਹਿੰਦੇ ਆ ਰਲ ਮਿਲ ਕੇ ਆਨਲਾਈਨ। ਤੇ ਆਓ ਸਾਰੇ ਮਿਲੀ ਅੱਜ ਮੈਂ ਸੈਯਦ ਤਨਵੀਰ ਬੁਖਾਰੀ ਸਾਹਿਬ ਦੇ ਇੱਥੇ ਪੰਜਾਬੀ ਜਿਹੜਾ ਇਹਨਾਂ ਦਾ ਡੇਰਾ ਹੈ, ਜਿਹੜਾ ਪੰਜਾਬੀ ਕਲਚਰਲ ਸੈਂਟਰ ਹੈ, ਉੱਥੇ ਬੈਠਾ ਔਰ ਤੁਹਾਨੂੰ ਸਭ ਨੂੰ ਇਹ ਦੱਸਣਾ ਕਿ ਅਸੀਂ ਦੂਰ ਨਹੀਂ ਹੈਗੇ। ਅਸੀਂ ਇਸ ਮੀਡੀਆ ਤੇ ਬੈਠਿਆਂ ਵੀ ਕੈਮਰੇ ਤੇ ਵੀ ਇੱਕ ਦੂਜੇ ਦੇ ਕੋਲ ਆ। ਔਰ ਇੱਕ ਹੋਰ ਬੜੀ ਇੱਕ ਸੁਖਾਲੀ ਗੱਲ ਮੈਨੂੰ ਸਮਝ ਆਈ, ਮੇਰੀ ਕਿਤਾਬ ਇੰਡੀਆ ਦੇ ਜਿਹੜਾ ਚੜ੍ਹਦੇ ਪੰਜਾਬ ਤੋਂ ਛਾਪੀ, ਸੂਰਜਾਂ ਦੇ ਵਾਰਿਸ ਨੇ, ਤੇ ਮੈਨੂੰ ਫਿਕਰ ਸੀ ਮੈਨੂੰ ਗੁਰਮੁਖੀ ਨਹੀਂ ਆਉਂਦੀ ਮੈਂ ਕਿਵੇਂ ਕਰਾਂਗਾ। ਉਹਨਾਂ ਕਹਾ ਜੀ ਹੁਣ ਦੌਰ ਤੇ ਬਦਲ ਗਿਆ, ਤੁਸੀਂ ਬੋਲੋ WhatsApp ਤੇ ਆਪਣੀਆਂ ਗਜ਼ਲਾਂ ਤੇ ਸਾਨੂੰ ਮੈਸੇਜ ਕਰ ਦਿਓ, ਅਸੀਂ ਉਧਰੋਂ ਸੁਣ ਕੇ ਗੁਰਮੁਖੀ ਕਰਕੇ ਤੁਹਾਨੂੰ ਛਾਪ ਦੇਵਾਂਗੇ। ਲੇਕਿਨ ਛਾਪਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ ਵੀ ਬੋਲ ਕੇ ਮੈਨੂੰ ਵਾਪਸ ਘੱਲੀ ਤੇ 1 ਹਫ਼ਤੇ 'ਚ ਮੇਰੀ ਕਿਤਾਬ ਗੁਰਮੁਖੀ ਛਪ ਗਈ। ਲਿਹਾਜ਼ਾ ਇਹਨੇ ਸਾਨੂੰ ਜੋੜਿਆ ਵੀ ਹੈ ਸੋਸ਼ਲ ਮੀਡੀਆ ਨੇ। ਬੇਸ਼ੱਕ ਬੰਦੇ ਜਿਸਮਾਨੀ ਤੌਰ ਤੇ ਦੂਰ ਦੂਰ ਵੀ ਹੋਏ ਨੇ ਲੇਕਿਨ ਕਿਸੇ ਨਾ ਕਿਸੇ ਲੈਵਲ ਤੇ ਜੁੜੇ ਵੀ ਨੇ। ਤੇ ਪੰਜਾਬੀ ਕਾ ਬੁਨਿਆਦੀ ਤੌਰ 'ਤੇ ਇੱਕ ਆਨਲਾਈਨ ਤਹਿਰੀਕ ਸੀ ਜਿਹਨੇ ਮਾਂ ਬੋਲੀ ਲਈ ਦੀ ਸੇਵਾ ਕਰਨੀ ਸੀ, ਦੁਨੀਆ ਭਰ ਦੇ ਪੰਜਾਬੀਆਂ ਨੂੰ ਜੋੜਨਾ ਸੀ
ਔਰ ਜਿਹੜਾ ਸਾਡੇ ਹਾਂ ਆਪਣੀ ਬੋਲੀ ਨੂੰ ਛੋਟਾ ਸਮਝਿਆ ਜਾਂਦਾ ਹੈ, ਹੀਣਾ ਸਮਝਿਆ ਜਾਂਦਾ ਹੈ, ਇਸੇ ਸਾਸੇ ਕਮਤਰੀ ਨੂੰ ਮੁਕਾਣਾ ਸੀ ਕਿ ਆਓ ਆਪਣੀ ਮਾਂ ਬੋਲੀ 'ਚ ਗੱਲ ਕਰੀਏ, ਦੂਜਿਆਂ ਕੋ ਸਿੱਖੀਏ, ਆਪਣੇ ਸਿੰਧੀ ਭਰਾਵਾਂ ਕੋਲੋਂ, ਆਪਣੇ ਪਸ਼ਤੂਨ ਭਰਾਵਾਂ ਕੋਲੋਂ, ਆਪਣੇ ਸਰਾਇਕੀ ਭਰਾਵਾਂ ਕੋਲੋਂ ਵੀ ਇਹ ਸਿੱਖੀਏ ਕਿ ਕਿਵੇਂ ਆਪਣੀ ਜ਼ੁਬਾਨ ਨੂੰ ਮਾਣ ਦਿੰਦੇ ਨੇ। ਉਹ ਜਿੱਥੇ ਦੋ ਲੋਕ ਬੈਠੇ ਹੁੰਦੇ ਨੇ ਆਪਣੀ ਜ਼ੁਬਾਨ 'ਚ ਗੱਲ ਕਰਦੇ ਨੇ, ਭਾਵੇਂ ਉਹ ਕਿਸੇ ਬਹੁਤ ਵੱਡੀ ਥਾਂ ਤੇ ਬੈਠੇ ਹੋਣ। ਅਸੀਂ ਜ਼ਰਾ ਕਿਸੇ ਬੰਦੇ ਨੂੰ ਵੇਖਨੇ ਆ ਚੰਗੇ ਕੱਪੜੇ ਪਾਏ ਤਾਂ ਉਹਦਾ ਉਰਦੂ ਬੋਲਣੀ ਸ਼ੁਰੂ ਕਰ ਦਿੰਦੇ, ਹੱਤਾਂ ਕਿ ਬਾਲਾਂ ਨਾਲ ਵੀ ਅਸੀਂ ਘਰਾਂ 'ਚ ਅਸੀਂ ਸਮਝਦੇ ਹਾਂ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਇਹ ਸ਼ਾਇਦ ਕੋਈ ਮਿਆਰੀ ਜ਼ੁਬਾਨ ਨਹੀਂ। ਇਸ ਗੱਲ ਦਾ, ਇਸ ਗਲਤਫਹਿਮੀ ਨੂੰ ਦੂਰ ਕਰਨ ਲਈ ਅਸੀਂ ਇਹ ਸਹਾਰਾ ਲਿਆ ਸੋਸ਼ਲ ਮੀਡੀਆ ਦਾ, ਪੰਜਾਬੀ ਕਾ ਤੇ ਆਏ ਬਹੁਤ ਸਾਰੇ ਪ੍ਰੋਗਰਾਮ ਕਰ ਚੁੱਕੇ ਹਾਂ। ਇਨਸ਼ਾਅੱਲਾ ਅਪ੍ਰੈਲ ਦੇ ਵਿੱਚ ਇੱਕ ਆਲਮੀ ਪੰਜਾਬੀ ਮੇਲਾ ਵੀ ਕਰ ਰਹੇ ਹਾਂ ਇਸਲਾਮਾਬਾਦ 'ਚ। ਔਰ ਆਓ ਅੱਗੇ ਵਧੀਏ, ਜੋ ਮਾਂ ਬੋਲੀ ਨੂੰ ਦੇ ਸਕਦੇ ਹੋ ਉਹ ਗੱਲ ਕਰੋ, ਅਪਲੋਡ ਕਰ ਦਿਓ, ਦੁਨੀਆ ਭਰ 'ਚੋਂ ਗੱਲ ਫੈਲ ਜਾਏਗੀ। ਇੱਦਾਂ ਦੀ ਜ਼ਰੂਰੀ ਨਹੀਂ ਕਿ ਅਸੀਂ ਰਲ ਕੇ ਬਈਏ, ਅਸੀਂ ਹੁਣ ਵੀ ਰਲੇ ਬੈਠੇ ਹੀ ਗੱਲ ਸੁਣ ਰਹੇ ਹਾਂ। ਜਿਹਦੇ ਤੱਕ ਮੇਰੀ ਗੱਲ ਪਹੁੰਚ ਰਹੀ ਹੈ ਉਹ ਸੂਫੀਆਂ ਦੇ ਉਸ ਆਵਾਜ਼ ਨੂੰ, ਉਸ ਪੈਗਾਮ ਨੂੰ, ਉਸ ਸਨੇਹ ਨੂੰ ਅੱਗੇ ਪਹੁੰਚਾਏ ਜਿਹੜਾ ਅਮਨ ਦਾ ਹੈ, ਜਿਹੜਾ ਇਨਸਾਨਾਂ ਨੂੰ ਜੋੜਨ ਦਾ ਹੈ। ਔਰ ਤੁਸੀਂ ਦੁਨੀਆ ਭਰ ਦੇ ਸੁਲੇਖ ਪੜ੍ਹ ਕੇ ਵੇਖ ਲਓ, ਲਿਟਰੇਚਰ ਪੜ੍ਹ ਕੇ ਵੇਖ ਲਓ, ਜਿਹੜਾ ਪੰਜਾਬੀ ਸੂਫੀ ਸ਼ਾਇਰਾਂ ਨੇ ਇਨਸਾਨਾਂ ਨੂੰ ਇੱਕ ਦੂਜੇ ਦੀ ਕਦਰ ਕਰਨੀ ਸਿਖਾਈ ਹੈ, ਇੱਕ ਦੂਜੇ ਨਾਲ ਜੋੜਿਆ ਹੈ ਔਰ ਇੱਕ ਦੂਜੇ ਦੇ ਨੇੜੇ ਕੀਤਾ ਹੈ, ਇਹ ਸ਼ਾਇਦ ਹੀ ਤੁਹਾਨੂੰ ਦੁਨੀਆ ਦੇ ਕਿਸੇ ਹੋਰ ਸੁਲੇਖ 'ਚ ਲੱਭੇ। ਤੇ ਆਓ ਆਪਣੇ ਬਾਬਿਆਂ ਦੇ ਕਲਾਮ ਨੂੰ ਅੱਗੇ ਲੈ ਕੇ ਟੁਰੀਏ ਤੇ ਮਾਣ ਕਰੀਏ। ਤੇ ਪੰਜਾਬੀ ਕਾ ਦਾ ਇਹੀ ਮਕਸਦ ਹੈ ਕਿ ਆਨਲਾਈਨ ਪੰਜਾਬੀ ਦੀ ਖਿਦਮਤ ਕਰਨੀ ਔਰ ਪੰਜਾਬੀਆਂ ਨੂੰ ਜੋੜਨਾ ਔਰ ਮਾਂ ਬੋਲੀ ਨੂੰ ਉਹਦਾ ਖੋਇਆ ਹੋਇਆ, ਉਹਦਾ ਗੁਆਚਿਆ ਮੁਕਾਮ ਵਾਪਸ ਲੈ ਕੇ ਦੇਣਾ। ਤੇ ਇਨਸ਼ਾਅੱਲਾ ਮਿਲਦੇ ਰਵਾਂਗੇ YouTube ਤੇ, ਫੇਸਬੁੱਕ ਤੇ ਪੰਜਾਬੀ ਕਾ ਤੁਹਾਨੂੰ ਹਰ ਜਗ੍ਹਾ ਮਿਲ ਜਾਏਗਾ। ਔਰ ਇਹ ਕਈ ਬੰਦੇ ਪੁੱਛਦੇ ਨੇ ਪੰਜਾਬੀ ਕਾ ਤੁਸੀਂ ਕਾ ਉਰਦੂ ਦਾ ਲਫ਼ਜ਼ ਲਿਖਿਆ, ਤੇ ਉਹਨਾਂ ਨੂੰ ਵੀ ਦੱਸਦਾ ਜਾਵਾਂ ਕਿ ਜਿਹੜਾ ਪੰਜਾਬੀ ਕਾ ਹੈ ਇਹ ਪੰਜਾਬ ਦੇ ਨਾਲ ਮੈਂ ICA ਲਾਇਆ, ਈਕਾ। ਇਹ ਬੇਸਿਕਲੀ ਲਾਤੀਨੀ ਲਫ਼ਜ਼ ਜਿਹਦਾ ਮਤਲਬ ਹੈ ਸੇ ਮੁਤਲਕ, ਜਿਵੇਂ ਬ੍ਰਿਟੈਨਿਕਾ ਹੈ ਬਰਤਾਨੀਆ ਸੇ ਮੁਤਲਕ, ਤੇ ਇਸ ਤਰ੍ਹਾਂ ਇਹ ਕਾ ਉਹ ਹੈ। ਇਹਨੂੰ ਕਦੀ ਵੀ ਇਹ ਨਾ ਸਮਝੋ ਕਿ ਸਾਨੂੰ ਨਹੀਂ ਪਤਾ। ਇਹ ਪੰਜਾਬੀ ਕਾ ਜਿਹੜਾ ਹੈ ਪੰਜਾਬੀ ਤੋਂ ਜੁੜੀ ਹਰ ਸ਼ੈ, ਮੇਰੇ ਅਦਾਰੇ ਦੇ ਸਲੋਗਨ ਤੇ ਵੀ, ਸਾਡੇ ਅਦਾਰੇ ਦੇ ਸਲੋਗਨ ਤੇ ਵੀ ਲਿਖਿਆ ਹੈ ਆਲ ਅਬਾਊਟ ਪੰਜਾਬੀ। ਤੇ ਅਸੀਂ ਇਨਸ਼ਾਅੱਲਾ ਇਹਨਾਂ ਦਿਨਾਂ 'ਚ ਕੰਮ ਕਰ ਰਹੇ ਹਾਂ ਪੰਜਾਬੀ ਸਵੀਨੀਅਰ ਤੇ, ਪੰਜਾਬੀ ਦਾ ਇੱਕ ਸਾਫਾ, ਇੱਕ ਪਟਕਾ ਡਿਜ਼ਾਈਨ ਕਰ ਰਹੇ ਹਾਂ ਔਰ ਬੜੀ ਛੇਤੀ ਉਹ ਤੁਹਾਡੇ ਤੱਕ ਮੈਂ ਪਹੁੰਚਾਵਾਂਗਾ। ਜਿਵੇਂ ਹਰ ਰੈਤਲ ਦਾ ਇੱਕ ਰੰਗ ਹੁੰਦਾ ਹੈ, ਸਾਡਾ ਵੀ ਬਹੁਤ ਸੋਹਣੇ ਰੰਗ ਨੇ, ਲੇਕਿਨ ਅਸੀਂ ਉਹਨੂੰ ਕੋਈ ਸਵੀਨੀਅਰ ਜਾਂ ਪਟਕਾ ਨਹੀਂ ਬਣਾ ਸਕੇ। ਤੋ ਇਨਸ਼ਾਅੱਲਾ ਇਸ ਪੰਜਾਬੀ ਦੇ ਆੜ ਤੇ ਉਹ ਪਟਕਾ ਤੁਸੀਂ ਵੇਖੋਗੇ। ਅਸੀਂ ਤੁਹਾਡੇ ਤੇ ਮੁਤਾਰਫ ਵੀ ਕਰਾਵਾਂਗੇ ਔਰ ਬੇਨਤੀ ਵੀ ਕਰਾਂਗੇ ਕਿ ਜਿਹੜਾ ਵੀ ਤੁਹਾਨੂੰ ਮਿਲਣ ਆਵੇ ਉਹਦੇ ਗੱਲ, ਉਹਨੂੰ ਆਦਰ ਦਿਓ, ਉਹਦੇ ਗੱਲ 'ਚ ਪੰਜਾਬ ਦਾ ਪਟਕਾ ਪਾ ਕੇ ਉਹਨੂੰ ਮਾਣ ਦਿਓ, ਤਾਂ ਕਿ ਉਹ ਮੋੜਵਾਂ ਮਾਣ ਤੁਹਾਨੂੰ ਵੀ ਦੇਣ।